ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਾਜ ਸਾਹਿਬ। ਹਮੇਸ਼ਾ ਇਸ ਤਰ੍ਹਾਂ ਅੱਜ ਵੀ ਆਪਾਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ। ਉਸ ਤੋਂ ਬਾਅਦ ਅੱਜ ਦਾ ਜੋ ਇਸ਼ੂ ਹੈ ਉਹ ਹੋਵੇਗਾ ਜੀ ਰਾਜ ਸਾਹਿਬ। ਵੀਰ ਸੁਖਵਿੰਦਰ ਸਿੰਘ ਰਿਆਤ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅਤੇ ਭੈਣ ਜੀ, ਆਪ ਦੀ ਸਮੂਹ ਟੀਮ ਤੇ ਸਮੂਹ ਸਰੋਤਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਬਹੁਤ ਸ਼ੁਕਰੀਆ ਵੀਰ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਮੁਬਾਰਕ। ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵੀਰ ਕਸ਼ਮੀਰ ਸਿੰਘ ਜੀ। ਵੀਰ ਸਤਪਾਲ ਸਿੰਘ ਪੁਰੇਵਾਲ ਸਿਐਟਲ ਤੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਗੁਰਫਤਿਹ ਪ੍ਰਵਾਨ ਕਰੋ ਜੀ। ਬਹੁਤ ਬਹੁਤ ਸ਼ੁਕਰੀਆ। ਔਰ ਤੁਹਾਨੂੰ ਵੀ ਪੁਰੇਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਰਜੀਤ ਸਿੰਘ ਕਾੜੋਂ, ਅਮਨਦੀਪ ਸਿੰਘ, ਸ਼ਰਨਜੀਤ ਕੌਰ, ਸਿੱਧੂ ਅਵਤਾਰ ਸਿੰਘ ਸਿੱਧੂ ਜ਼ਾਰੋ ਹੋਣਗੇ, ਇਹਨਾਂ ਸਾਰਿਆਂ ਨੇ ਫਤਿਹ ਔਰ ਜਿਹੜੀ ਹੈ ਉਹ ਸ਼ੁਭਕਾਮਨਾਵਾਂ ਦਿੱਤੀਆਂ ਨੇ। ਔਰ ਇੱਕ ਮੇਘਰਾਜ ਸਿੰਘ ਉਹਨਾਂ ਦੀ ਈਮੇਲ ਹੈ, ਹਾਂਜੀ, ਇੱਕ ਨਜ਼ਮ ਹੈ ਉਹਨਾਂ ਦੀ ਲਿਖੀ, ਉਹ ਤੁਸੀਂ ਜ਼ਰਾ ਪੜ੍ਹ ਦਿਓ। ਉਹਨਾਂ ਲਿਖਿਆ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਉਹਨਾਂ ਨੇ ਨਜ਼ਮ ਲਿਖੀ है। गुरु ग्रंथ साहिब जी है मानवता के गुरु, इन्हें पढ़कर हर धर्म का व्यक्ति ज्ञान ले सकता है। गुरु ग्रंथ साहिब जी है सच्चे ज्ञान का समुंदर, इससे हर धर्म का व्यक्ति अपने ज्ञान की प्यास बुझा सकता है। हर इंसान के अंदर है ज्ञान का दीपक, इसको गुरु ग्रंथ साहिब जी पढ़कर अपने अंदर जोत जला सकते हैं। जो फैल रहा है अज्ञान का अंधकार इंसान की जिंदगी में, उस अज्ञान को गुरु ग्रंथ साहिब जी के ज्ञान से मिटा सकते हैं। जी डॉक्टर साहब। ਮੇਘਰਾਜ ਸਿੰਘ ਬੜੇ ਖਾਸ ਉਦਮ ਕਰ ਰਹੇ ਨੇ। ਵੌਇਸ ਆਫ ਖਾਲਸਾ ਰੇਡੀਓ ਦੇ ਉੱਤੇ ਵੀ ਹਿੰਦੀ 'ਚ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਬੀਬੀ ਜਸਪੀਰ ਕੌਰ ਕਰਦੇ ਨੇ। ਔਰ ਇਹਨਾਂ ਦਾ ਇਹ ਯਤਨ ਹੈ ਕਿ ਜਿਹੜੇ ਲੋਕ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਜਾਂ ਜਿਹੜੇ ਆਲਰੇਡੀ ਸਿੱਖ ਨੇ ਉਹਨਾਂ ਦੇ ਵਿੱਚ ਥੋੜ੍ਹੀ ਬਹੁਤ ਜਾਗਰਤੀ ਹੈ, ਪਰ ਇਹਨਾਂ ਦੀ ਪਹੁੰਚ ਇਸ ਲਈ ਇਹ ਹਿੰਦੀ ਨੂੰ ਐਜ਼ ਏ ਮੀਡੀਅਮ ਯੂਜ਼ ਕਰਦੇ ਨੇ। ਉਹਨਾਂ ਲੋਕਾਂ ਤੱਕ ਜਿਹੜਾ ਵੱਡਾ ਹਿੱਸਾ ਮੂਲ ਨਿਵਾਸੀ ਨੇ, ਆਦੀਵਾਸੀ ਨੇ, ਦਲਿਤ ਭਾਈਚਾਰੇ, ਔਰ ਇਹਨਾਂ ਦਾ ਇਹ ਮੰਨਣਾ ਹੈ ਔਰ ਇਹ ਬਿਲਕੁਲ ਜੈਨੂਇਨ ਫੇਥ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਇਹਨਾਂ ਲੋਕਾਂ ਤੱਕ ਪਹੁੰਚ ਜਾਏ, ਇਹਨਾਂ ਨੂੰ ਪਤਾ ਲੱਗੇ ਕਿ ਵੀ ਗੁਰੂ ਗ੍ਰੰਥ ਸਾਹਿਬ ਕੀ ਹੈ, ਤੇ ਇਹ ਬ੍ਰਾਹਮਣਵਾਦ ਦੀ ਕੈਦ ਚੋਂ ਨਿਕਲਣਗੇ ਔਰ ਪੰਜ ਕਕਾਰੀ ਸਿੰਘ ਸੱਜ ਕੇ ਜਿਹੜਾ ਹੈ ਉਹ ਬ੍ਰਾਹਮਣਵਾਦ ਦਾ ਅੰਤ ਕਰਨਗੇ। ਸੋ ਮੈਂ ਇਸ ਲਈ ਐਪਰੀਸ਼ੀਏਟ ਵੀ ਕਰਦਾ ਇਹਨਾਂ ਦੇ ਐਫਰਟ ਨੂੰ। ਔਰ ਇੱਕ ਜਿਹੜੀ ਲਿਖਤ ਸਿੱਖ ਯੂਕੇ ਦੀ ਆਈਡੀ ਤੋਂ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਯੂਨਾਈਟਿਡ ਕਿੰਗਡਮ MPs from Indian background are using the Sikhs as vote bank. Lot of them visit RSS shakhas in UK. Why they do this? ਵਾਹਿਗੁਰੂ ਜੀ ਕਾ ਖਾਲਸਾ। ਬਿਲਕੁਲ ਠੀਕ ਹੈ। ਔਰ ਮੈਂ ਸਮਝਦਾ ਹਾਂ ਵੀ ਜਦੋਂ ਮੈਂ ਦੇਖਿਆ ਵੀ ਵਰਿੰਦਰ ਸ਼ਰਮਾ ਸੀਨੀਅਰ ਮੋਸਟ ਉਹਨਾਂ ਨੇ ਜਲਿਆਂਵਾਲਾ ਬਾਗ ਲਿਆਂਦਾ, ਇਹਨਾਂ ਨੂੰ ਜੇ ਤਾਂ ਇਹ ਲਿਆਣ ਕਿ ਵੀ ਕਰੰਟ ਹੈ ਕਿ ਵੀ ਜੋ ਤੁਸੀਂ ਕਰ ਰਹੇ ਹੋ ਤੁਹਾਡੀ ਹਕੂਮਤ ਨੇ ਉੱਥੇ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਹੀ ਜਿਹੜਾ ਹਿੰਦੂਤਵਾਦ ਦਾ ਚਾਰ ਚਫੇਰੇ ਪ੍ਰਭਾਵ ਹੈ, RSS ਦਾ ਏਜੰਡਾ ਉਹਨੂੰ ਕਬੂਲਦੇ ਨੇ। ਇਹ ਤਾਂ ਫਿਰ ਹੁਣ ਸਿੱਖਾਂ ਨੇ ਦੇਖਣਾ ਜਿੱਥੇ ਜਿੱਥੇ ਰਹਿੰਦੇ ਨੇ ਕਿ ਵੀ ਤੁਸੀਂ ਕਿਹਨਾਂ ਨੂੰ ਪ੍ਰਮੋਟ ਕਰਦੇ ਹੋ ਜਾਂ ਕਿਹਨਾਂ ਨੂੰ ਵੋਟਾਂ ਪਾਉਂਦੇ ਹੋ। ਦੁਸ਼ਮਣ ਤਾਂ ਆਪਣੀ ਖੇਡ ਹੀ ਰਿਹਾ। ਜੀ ਰਾਜ ਸਾਹਿਬ, ਹੁਣ ਆਪਾਂ ਗੱਲਬਾਤ ਕਰਾਂਗੇ ਐਂਡ ਵਾਲੇ ਇਸ਼ੂ ਤੇ। ਜੀ ਰਾਜ ਸਾਹਿਬ। ਕੈਪਟਨ ਅਮਰਿੰਦਰ ਸਿੰਘ, ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਕਿਵੇਂ ਚੋਣਾਂ ਤੋਂ ਪਹਿਲਾਂ ਹਿੰਦੂ ਤਵੀਆਂ ਨਾਲ ਸਮਝੌਤਾ ਹੋਇਆ, ਪੰਜਾਬ ਦੇ ਹਿੰਦੂਆਂ ਨੇ ਜਿਨ੍ਹਾਂ ਦਾ ਹਰ ਵਾਰੀ ਉਹ ਵੋਟਾਂ ਤੋਂ ਪਹਿਲਾਂ ਦੇਖਦੇ ਨੇ ਵੀ ਸਿੱਖਾਂ ਨੂੰ ਕੌਣ ਕੁੱਟ ਚਾੜੇਗਾ ਵੱਧ, ਔਰ ਉਧਰ ਹੀ ਝੁਕ ਜਾਂਦੇ ਨੇ। ਅਮਰਿੰਦਰ ਸਿੰਘ ਦੇ ਨਾਲ ਸਮਝੌਤਾ ਕਰਕੇ ਜਿਹੜੀਆਂ ਇਹਨਾਂ ਦੇ ਹਿੱਸੇ ਦੀਆਂ 18-19 ਸੀਟਾਂ ਹੁੰਦੀਆਂ ਨੇ ਉਹਦੇ 'ਚ ਕਾਂਗਰਸ ਨੂੰ ਜਿਤਾਇਆ। ਔਰ ਉਸ ਤੋਂ ਬਾਅਦ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨ ਦੇ ਵਿਰੋਧਤਾ ਤਾਂ ਕਰਦਾ ਹੀ ਸੀ, ਜਿਵੇਂ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ MPs ਨੂੰ ਇਨਸਲਟ ਕੀਤਾ, ਔਰ ਜਿਸ ਅੰਦਾਜ਼ ਦੇ ਵਿੱਚ ਪੰਜਾਬ ਦੇ ਵਿੱਚ ਬਰਾਬਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਹੋ ਰਹੀਆਂ ਨੇ। ਪੁਲਿਸ ਵੀ ਜਿਹੜੀ ਹੈ ਉਹੀ ਸੁਰੇਸ਼ ਅਰੋੜਾ ਤੇ ਉਹੀ ਸੁਮੇਧ ਸੈਣੀ ਜਿਹੜੇ ਬਾਦਲਾਂ ਦੇ ਸੀ ਲਿਆਂਦੇ ਹੋਏ ਏਜੰਸੀਆਂ ਦੇ ਕਹਿਣ ਤੇ ਉਹੀ ਅੱਜ ਵੀ ਜਾਰੀ ਨੇ। ਡਾਇਰੈਕਟਰ ਜਨਰਲ ਪੁਲਿਸ ਅੱਜ ਵੀ ਸੁਰੇਸ਼ ਅਰੋੜਾ ਹੈ। ਔਰ ਹੁਣ ਜੇ ਲੁਧਿਆਣੇ ਦੇ ਵਿੱਚ ਇੱਕ RSS ਦਾ ਕੋਈ ਵਰਕਰ ਮਾਰਿਆ ਗਿਆ ਔਰ ਇਹਨੇ ਹਫਤਾ ਨਹੀਂ ਲਾਇਆ ਵਿੱਚ ਉਹਨੂੰ ਫੌਰਨ ਜਿਹੜੀ ਉਹ ਇਨਵੈਸਟੀਗੇਸ਼ਨ ਹੈ ਉਹ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ NIA ਦੇ ਹਵਾਲੇ ਕਰ ਦਿੱਤੀ। ਉਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ, ਦੂਸਰੀਆਂ ਨੇ, ਉਹ ਉੱਥੇ ਕੀ ਘੁੰਮ ਘੰਮ ਰਿਹਾ। 2 ਸਾਲ ਹੋ ਗਏ ਨੇ, ਘਟਨਾਵਾਂ ਵੀ ਜਾਰੀ ਨੇ, ਪਿਛਲਿਆਂ ਦਾ ਵੀ ਕੋਈ ਪਾਰਟ ਨਹੀਂ ਹੈ।
ਔਰ ਹੁਣ ਜਿਹੜੀ ਖਬਰ ਕਰਕੇ ਮੈਂ ਇਸ ਵਿਸ਼ੇ ਨੂੰ ਚੁਣਿਆ ਔਰ ਇਹ ਖਬਰ ਸਾਰੇ ਮੀਡੀਆ ਨੇ ਲਾਈ ਹੈ ਜੀ, ਉਹ ਅਮਰਿੰਦਰ ਸਿੰਘ ਜੋਤ ਵੀ ਜਗਾ ਰਿਹਾ ਜਾ ਕੇ, ਔਰ ਪੰਜਾਬ ਪੁਲਿਸ ਦੇ 1700 ਦੇ ਕਰੀਬ ਜਿਹੜੇ ਉਹਨਾਂ ਦੇ ਅਫਸਰ ਜਵਾਨ ਇਸ ਪੀਰੀਅਡ 'ਚ ਮਾਰੇ ਗਏ, ਜਿਨ੍ਹਾਂ ਨੇ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ। ਔਰ ਜਿਵੇਂ ਉਹ ਉਹਨਾਂ ਦੀ ਸਿਫਤ ਸਲਾਹ ਕਰ ਰਿਹਾ ਪੁਲਿਸੀਆਂ ਦੀ, ਔਰ ਇਸ ਗੱਲ ਨੂੰ ਵੀ ਜਿਹੜੇ ਨੇ 22 ਸਾਲ ਬੀਤ ਚੁੱਕੇ ਨੇ ਉਸ ਸਾਰੇ ਪੀਰੀਅਡ 'ਚ ਉਹਨਾਂ ਦੀਆਂ ਜਿਹੜਾ ਐਕਸਟਰਾ ਪੈਨਸ਼ਨਸ, ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ, ਔਰ ਉਹਨਾਂ ਦੀ ਤਾਰੀਫ ਕਿ ਜੀ ਪੰਜਾਬ ਪੁਲਿਸ ਨੇ ਬਹੁਤ ਜ਼ਬਰਦਸਤ ਕੰਮ ਕੀਤਾ ਹੈ। ਔਰ ਇਹ ਖਬਰ ਹੈ ਇਹਨਾਂ ਦੀ ਅਜੀਤ ਬਿਊਰੋ ਦੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਵੱਲੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ ਕਰ ਦਿੱਤੀ ਹੈ। ਔਰ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅੱਤਵਾਦ ਦੇ ਦੌਰ 'ਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਲਾਲ ਕਾਰਡ ਸਕੀਮ ਦਾ ਲਾਭ ਦੇਣ ਦੀ ਵੀ ਸਹਿਮਤੀ ਦੇ ਦਿੱਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਇਹ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਵੱਲੋਂ ਕੀਤੀ ਅਪੀਲ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਲ ਕਾਰਡ ਦਿੱਤੇ ਜਾਣਗੇ, ਜੋ ਕਿ ਹੁਣ ਤੱਕ ਸਿਰਫ ਅੱਤਵਾਦ ਤੋਂ ਪੀੜਤ ਸਿਵਲੀਅਨਾਂ ਨੂੰ ਹੀ ਦਿੱਤੇ ਜਾਂਦੇ ਸਨ। ਕਿ ਵੀ ਜਿਹੜੇ ਆਲਰੇਡੀ ਉਹ ਵੀ ਹਿੰਦੂ ਨੂੰ ਦਿੱਤੇ ਹੋਏ ਨੇ, ਜਿਹੜੇ ਹੁਣ ਪੁਲਿਸੀਆਂ 'ਚ ਵੀ ਉਹੀ ਤੁਹਾਨੂੰ ਉਹਨਾਂ ਟੱਬਰਾਂ ਨੂੰ ਕਿਹਾ ਤੁਹਾਨੂੰ ਉਹੀ ਲਾਲ ਕਾਰਡ ਦਿੱਤੇ ਜਾਣਗੇ ਜੀ। ਪੰਜਾਬ ਪੁਲਿਸ ਦੇ ਬਹਾਦਰੀ ਤੇ ਕੁਰਬਾਨੀ ਭਰੇ ਇਤਿਹਾਸ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਅੱਤਵਾਦ ਦੌਰਾਨ ਪੰਜਾਬ ਵੱਲੋਂ ਹੰਡਾਈਆਂ ਔਖੇ ਹਾਲਾਤ ਅਤੇ ਸ਼ਾਂਤੀ ਦੀ ਬਹਾਲੀ ਲਈ ਪੁਲਿਸ ਦੀਆਂ ਕੁਰਬਾਨੀਆਂ ਨੂੰ ਚੇਤੇ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਪਰਿਵਾਰਾਂ ਨਾਲ ਵਾਅਦਾ ਕੀਤਾ ਕਿ ਹਥਿਆਰਬੰਦ ਪੁਲਿਸ 'ਚ ਭਰਤੀ, ਉਹਨਾਂ ਦੇ ਬੱਚਿਆਂ ਦੀ ਤਾਇਨਾਤੀ ਗ੍ਰਹਿ ਹੋਮ ਜ਼ਿਲ੍ਹਿਆਂ ਦੇ ਨੇੜੇ ਕਰਨ ਬਾਰੇ ਮੰਗ ਨੂੰ ਸਰਕਾਰ ਵੱਲੋਂ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਸ਼ਹੀਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਫੋਰਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਪੁਲਿਸ ਦੇ ਇਤਿਹਾਸ 'ਚ ਪਹਿਲੀ ਵਾਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਜੋਤ ਜਗਾਈ। ਅੱਗੇ ਹੋਰ ਵੇਰਵੇ ਨੇ ਕਿ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਤੁਹਾਨੂੰ ਆਹ ਵੀ ਦੇਵਾਂਗੇ, ਉਹ ਵੀ ਦੇਵਾਂਗੇ। ਔਰ ਇਸ ਵੇਲੇ ਪੰਜਾਬ ਪੁਲਿਸ ਦੇ ਸੂਬਾ ਮੁਖੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਇੱਕ ਕੰਧ ਤੇ ਸ਼ਹੀਦਾਂ ਦੇ ਨਾਮ ਨਾਲ ਸ਼ਹੀਦੀ ਜੋਤ ਸਥਾਪਿਤ ਕਰਨ ਦਾ ਵਿਚਾਰ ਉਹਨਾਂ ਨੂੰ ਨਿਊਯਾਰਕ ਵਿੱਚ ਨਿਊਯਾਰਕ ਪੁਲਿਸ ਡਿਪਾਰਟਮੈਂਟ ਹੈੱਡਕੁਆਰਟਰ ਦੇ ਦੌਰੇ ਦੌਰਾਨ ਆਇਆ। ਔਰ ਇਹ ਹੁਣ ਅਸੀਂ ਅੱਜ ਤੱਕ 1.5 ਲੱਖ ਜਿਹੜੇ ਸਾਡੇ ਮਾਰੇ ਨੇ ਉਹਨਾਂ ਦਾ ਕੋਈ ਜਿਹੜਾ ਮੈਮੋਰੀਅਲ ਦੁਨੀਆ 'ਚ ਕਿਤੇ ਸਥਾਪਿਤ ਨਹੀਂ ਕਰ ਸਕੇ। ਔਰ ਇਹ ਸੁਰੇਸ਼ ਅਰੋੜਾ ਇਹ ਜਿਹਨੇ ਖੁਦ ਸੈਂਕੜਿਆਂ ਨੌਜਵਾਨ ਮਾਰੇ ਹੋਏ ਨੇ SSP ਅੰਮ੍ਰਿਤਸਰ ਹੁੰਦੇ ਆ, ਇਹ ਕਹਿੰਦਾ ਮੈਂ ਨਿਊਯਾਰਕ ਆਇਆ ਔਰ ਉੱਥੋਂ ਮੈਨੂੰ ਖਿਆਲ ਆਇਆ, ਔਰ ਇਹ ਵਿਤਨਾਮ ਵਾਲ ਤੋਂ ਦੂਜੇ ਤੋਂ ਹੋਏਗਾ ਕਿ ਜੀ ਨਹੀਂ ਇਹ ਜਿਹੜੇ ਸਾਡੇ ਪੁਲਿਸ ਵਾਲੇ ਮਾਰੇ ਗਏ ਇਹਨਾਂ ਦੇ ਨਾਂ ਕੰਧ ਤੇ ਲਿਖੇ ਜਾਣ। ਔਰ ਉਹਦੀ ਸ਼ਹੀਦੀ ਜੋਤ ਵੀ ਉਹਨਾਂ ਨੂੰ ਸ਼ਹੀਦ ਐਲਾਨ ਦਿੱਤਾ ਹੈ, ਜੋਤ ਜਗਾਤੀ। ਔਰ ਅਮਰਿੰਦਰ ਸਿੰਘ ਜੋਤ ਜਗਾ ਰਿਹਾ ਔਰ ਉਹਨਾਂ ਦੇ ਗੁਣਾਂ ਦੀ। ਔਰ ਇਹਨਾਂ ਨੂੰ ਭੁੱਲ ਗਿਆ ਕਿ ਇਹ ਜਿਹੜੀ ਪੁਲਿਸ ਹੈ ਜਿਹਨਾਂ ਨੂੰ ਇਹ ਸ਼ਹੀਦ ਕਹਿ ਰਹੇ ਨੇ ਉਹ ਨੇ ਜਿਨ੍ਹਾਂ ਨੇ ਕਿੰਨੇ ਘਰ ਖਾਲੀ ਕੀਤੇ ਨੇ, ਕਿੰਨਿਆਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ। ਤੇ ਜੇ ਹਿੰਦੂਤਵਾ ਸ਼ੋ ਬॉय ਨਹੀਂ ਹੈ ਤੇ ਹੋਰ ਕੀ ਹੈ। ਔਰ ਉਹੀ ਲਾਈਨ ਏਜੰਸੀਆਂ ਦੀ ਜਿਹੜੀ ਹੈ ਇਹ ਆਪਣੇ ਪੁਰਖਿਆਂ ਦੇ ਰਸਤੇ ਤੇ ਚੱਲਦੇ ਆ। ਸਿੱਖ ਨਸਲਕੁਸ਼ੀ ਕਰਨ ਵਾਲਿਆਂ ਨੂੰ ਜਿਹੜਾ ਸ਼ਹੀਦ ਤੇ ਸਹੂਲਤਾਂ ਤੇ ਜੋਤੀ ਤੇ ਕੀ ਬਣਾ ਰਹੇ, ਔਰ ਜਿਹੜੇ ਅਸਲੀ ਜ਼ੁਲਮ ਨੇ ਜਿਨ੍ਹਾਂ ਦੇ ਉੱਤੇ ਹੋਏ ਨੇ ਉਹਨਾਂ ਨੂੰ ਬਿਲਕੁਲ ਅਣਗੌਲਿਆ ਕਰਨ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਜੀ, ਔਰ ਹਰ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿਚਾਰ ਕਰਦੇ ਹਾਂ। 2 ਸ਼ਲੋਕ 100 ਤੇ 101 ਨੰਬਰ ਅਸੀਂ ਚੁਣੇ, ਔਰ ਇਹ ਦੋਨਾਂ ਦੇ ਵਿੱਚ ਹੀ ਜਿਵੇਂ ਬਾਬਾ ਫਰੀਦ ਜੀ ਦੀ ਰਚਨਾ, ਉਹਨਾਂ ਦੀ ਬਾਣੀ, ਉਹਨਾਂ ਦੇ ਕਲਾਮ ਦਾ ਮੁੱਖ ਵਿਸ਼ਾ ਹੀ ਇਹ ਬਾਰ-ਬਾਰ ਯਾਦ ਕਰਵਾਉਣਾ ਮਨੁੱਖ ਨੂੰ ਕਿ ਅਲਟੀਮੇਟਲੀ ਤੇਰੇ ਜੀਵਨ ਦਾ ਮਨੋਰਥ ਕੀ ਹੈ, ਇਹ ਤੇਰਾ ਰਹਿਣ ਬਸੇਰਾ ਜਿੱਥੇ ਤੂੰ ਆਇਆ, ਅਲਟੀਮੇਟਲੀ ਤੂੰ ਜਾਣਾ ਇੱਥੋਂ, ਔਰ ਉਸ ਰੱਬ ਨੂੰ ਨਾ ਭੁੱਲ। ਜੀ, ਬਾਬਾ ਫਰੀਦ ਪਹਿਲੇ ਸ਼ਲੋਕ 'ਚ ਫਰਮਾਉਂਦੇ ਨੇ, 3.5 ਮਣ ਦਿਓਹਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤ ਆਸੂਣੀ ਬਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨ, ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਜੀ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕਮ। ਹੁਣ 3.5 ਮਣ
ਹੁਣ ਇਹ ਬੇਸ਼ੱਕ ਇਹ ਭਾਰਾ ਖਾ ਖਾ ਕੇ ਜਿਹਨੂੰ ਅਸੀਂ ਕਹਿੰਦੇ ਆ ਕਿ ਭਾਈ ਖਾ ਖਾ ਕੇ ਅੰਨ ਫਿੱਟਿਆ ਹੋਇਆ ਹੈ ਨਾ, ਸੋ ਉਸ ਨੂੰ ਪੁਰਾਣਾ ਜਿਹੜਾ ਸੇਰ ਹੈ ਉਹ 16 ਸੇਰ ਦਾ ਹੁੰਦਾ ਸੀ। ਤੁਸੀਂ ਕਹਿਣਾ ਹੋਏ, ਸਾਡੇ ਇੱਕ ਦੋਸਤ ਨੇ ਉਹ ਕਹਿੰਦੇ ਲਓ ਜੀ ਉਹ ਕੀ ਕਹਿੰਦਾ 2.5 ਮਣ ਦੀ ਲਾਸ਼ ਹੈ। ਜਦੋਂ ਭਾਰਾ ਕਿਸੇ ਨੂੰ ਕਹਿਣਾ ਹੋਏ ਤਾਂ ਬਾਬਾ ਫਰੀਦ ਨੇ ਜਿਹੜਾ ਦਿਓਰੀ ਹੈ ਕਿ ਸੋਹਣਾ ਸਰੀਰ 3.5 ਮਣ ਦਿਓਰੀ ਕਿ ਵੀ ਐਨ ਚੰਗਾ ਪਾਲਿਆ ਹੋਇਆ ਤੇਰਾ ਸਰੀਰ ਹੈ, ਚੱਲੇ ਪਾਣੀ ਅੰਨ, ਇਹਨੂੰ ਚਲਾਉਣ ਲਈ ਰੋਜ਼ਾਨਾ ਕਿੰਨਾ ਪਾਣੀ ਤੇ ਕਿੰਨਾ ਅੰਨ ਜਿਹੜਾ ਅਸੀਂ ਅੰਦਰ ਸੁੱਟਦੇ ਹਾਂ। ਅਸੀਂ ਸਾਰਿਆਂ ਨੂੰ ਹੀ ਦੇਖੀ ਹੈ ਵੀ ਇਹ ਸਾਡੀਆਂ ਦੇਹਾਂ ਜਿਹੜੀਆਂ ਨੇ ਉਹ ਅਸੀਂ ਕਿਵੇਂ ਪਾਲ ਰਹੇ ਹਾਂ ਅੰਨ ਤੇ ਪਾਣੀ ਦੇ ਨਾਲ। ਆਇਓ ਬੰਦਾ ਦੁਨੀ ਵਿੱਚ ਵੱਤ ਆਸੂਣੀ ਬਨ, ਵੱਤ ਹੈ ਬਾਰ-ਬਾਰ ਮਨੁੱਖ ਦਾ ਜੀਵਨ, ਆਸੂਣੀ ਹੈ ਸੋਹਣੀ ਆਸ। ਜਦੋਂ ਅਸੀਂ ਆਏ ਜ਼ਿੰਦਗੀ ਦਾ ਮਨੋਰਥ ਕੀ ਹੈ ਜਾਂ ਇਹ ਕੀ ਹੋਏਗਾ, ਅਸੀਂ ਆਸਾਂ ਉਮੀਦਾਂ ਦੀ ਜ਼ਿੰਦਗੀ ਦੇ ਨਾਲ ਆਪਣੀ ਸ਼ੁਰੂਆਤ ਕਰਦੇ ਹਾਂ, ਪਰ ਅਲਟੀਮੇਟਲੀ ਸਾਡਾ ਜੀਵਨ ਦਾ ਮਨੋਰਥ ਗਾਇਬ ਹੋ ਜਾਂਦਾ ਹੈ ਔਰ ਅਸੀਂ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਅਲਟੀਮੇਟਲੀ ਅਸੀਂ ਦੁਨਿਆਵੀ ਧੰਦਿਆਂ ਦੇ ਵਿੱਚ ਫਸ ਕੇ ਖੁਆਰ ਹੋਣਾ ਸ਼ੁਰੂ ਹੁੰਦੇ ਹਾਂ। ਔਰ ਇਹ ਗੱਲ ਯਾਦ ਕਰਵਾਏ ਕਿ ਬਾਈ ਤੂੰ ਦੇਹ ਬੜੀ ਪਾਲੀ ਹੋਈ ਹੈ, ਦਿਨ ਰਾਤ ਅੰਨ ਪਾਣੀ ਖਾਣ ਪੀਣ ਸੌਣ ਤੱਕ ਹੀ ਤੇਰਾ ਹੈ ਔਰ ਤੈਨੂੰ ਉਹ ਭੁੱਲ ਗਿਆ ਵੀ ਜੀਵਨ ਦਾ ਮਨੋਰਥ ਕੀ ਸੀ ਤੇ ਹੁਣ ਕੀ ਹੋਣਾ। ਮਲਕਲ ਮੌਤ ਜਾਵ ਸੀ ਸਭ ਦਰਵਾਜ਼ੇ ਭੰਨ, ਮੌਤ ਦਾ ਫਰਿਸ਼ਤਾ, ਇਹ ਇਸਲਾਮ ਦਾ ਵਿਸ਼ਵਾਸ ਹੈ ਕਿ ਵੀ ਜਿਹੜਾ ਮਲਕੁਲ ਮੌਤ ਹੈ ਜਿਹਨੂੰ ਜਮਰਾਜ ਅਸੀਂ ਕਹਿੰਦੇ ਹਾਂ ਕਿ ਵੀ ਮੌਤ ਦਾ ਫਰਿਸ਼ਤਾ ਜਿਹੜਾ ਹੈ ਉਹਨੇ ਆ ਕੇ ਤੈਨੂੰ ਫਿਰ ਉਹ ਜਿੰਨਾ ਮਰਜ਼ੀ ਤੂੰ ਬਚਣ ਦੀ ਕੋਸ਼ਿਸ਼ ਕਰੀ ਸਭ ਦਰਵਾਜ਼ੇ ਭੰਨ, ਜਦੋਂ ਮੌਤ ਆਉਂਦੀ ਹੈ ਉਹ ਕਿਤੇ ਵੀ ਆ ਜਾਂਦੀ ਹੈ, ਉਹ ਕੋਈ ਰੁਕਾਵਟ ਉਹਨੂੰ ਰੋਕ ਨਹੀਂ ਸਕਦੀ। ਮਲਕਲ ਮੌਤ ਜਾਵ ਸੀ ਸਭ ਦਰਵਾਜ਼ੇ ਭੰਨ, ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨ। ਜਦੋਂ ਮਰ ਗਏ ਤੇ ਫਿਰ ਹੁਣ ਉਹ ਹੁੰਦਾ ਹੈ ਕਿ ਭਾਈ ਜਨਾਜ਼ੇ 'ਚ ਪਾਓ ਲੈ ਚਲੋ, ਔਰ ਜਦੋਂ ਕਿਵੇਂ ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ ਕਹਿੰਦੇ ਨੇ ਮੋਢਿਆਂ ਨੂੰ, ਕਿ 4 ਬੰਦਿਆਂ ਨੇ ਅਰਥੀ ਚੁੱਕੀ ਹੈ, ਜਨਾਜ਼ਾ ਚੁੱਕਿਆ ਵੀ ਦੇਖੋ ਉਹ ਬੰਦਾ ਏਡੀ ਦੇਹ ਪਾਲੀ ਹੋਈ ਦਿਨ ਰਾਤ ਖਾਣ ਪੀਣ 'ਚ, ਹੁਣ 4 ਬੰਦੇ ਚੁੱਕ ਕੇ ਉਹਨੂੰ ਲਈ ਜਾਂਦੇ ਨੇ ਕਬਰਸਤਾਨ ਵੱਲ। ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਾਹ ਆਏ ਕੰਮ, ਕਿ ਜੇ ਤੂੰ ਚੰਗੇ ਕੰਮ ਇਸ ਦੁਨੀਆ ਦੇ ਵਿੱਚ ਕੀਤੇ ਹੋਣਗੇ ਤੇ ਦਰਗਾਹ ਦੇ ਵਿੱਚ ਰੱਬ ਦੀ ਦਰਗਾਹ 'ਚ ਜਦੋਂ ਹਿਸਾਬ ਕਿਤਾਬ ਹੋਏਗਾ, ਅਕਾਊਂਟੇਬਿਲਟੀ ਹੋਏਗੀ ਤੇ ਤੇਰੇ ਚੰਗੇ ਕੰਮ ਜਿਹੜੇ ਨੇ ਉਹ ਕੰਮ ਹੋਣਗੇ। ਤੇ ਦੂਸਰਾ ਸ਼ਲੋਕ ਵੀ ਇਸੇ ਵਿਚਾਰ ਨੂੰ ਅੱਗੇ ਤੋਰਦਾ, ਫਰੀਦਾ ਹਉ ਬਲਿਹਾਰੀ ਤਿਨੋਂ ਪੰਖੀਆਂ, ਜੰਗਲ ਜਿਨਾ ਵਾਸ ਕੱਕਰ ਚੁਗਣ ਥਲ ਵਸਣ, ਰੱਬ ਨਾ ਛੋੜਣ ਪਾਸ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਮੈਂ ਉਹਨਾਂ ਪੰਖੀਆਂ ਤੋਂ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ ਜਿਹੜੇ ਜੰਗਲਾਂ ਦੇ ਵਿੱਚ ਉਹਨਾਂ ਦਾ ਵਾਸ ਹੈ ਔਰ ਉਹਨਾਂ ਦੀ ਖੁਰਾਕ ਕੰਕਰ ਹੈ, ਉਹ ਪੱਥਰ ਚੁਗਦੇ ਨੇ ਔਰ ਜ਼ਮੀਨ ਦੇ ਉੱਤੇ ਚੁੱਕ ਕੇ ਫਿਰ ਉੱਡ ਜਾਂਦੇ ਨੇ। ਰੱਬ ਨਾ ਛੋੜਣ ਪਾਸ ਹੁੰਦਾ ਆਸਰਾ ਜੀ, ਪਰ ਉਹਨਾਂ ਦਾ ਰੱਬ ਦੇ ਉੱਤੇ ਭਰੋਸਾ ਆਸਰਾ ਕਦੇ ਕਮਜ਼ੋਰ ਨਹੀਂ ਹੋਇਆ। ਸੋ ਜ਼ਾਹਰ ਹੈ ਇਹਦੇ ਨਾਲ ਜਦੋਂ ਪੰਖੀਆਂ ਦਾ ਮੈਟਾਫਰ ਅਲੰਕਾਰ ਇਸਤੇਮਾਲ ਕੀਤਾ ਤੇ ਇਹ ਮਨੁੱਖ ਨੂੰ ਯਾਦ ਕਰਵਾਇਆ ਕਿ ਭਾਈ ਇਹ ਤੇਰਾ ਰਹਿਣ ਬਸੇਰਾ ਹੈ, ਆਲਣ ਹੈ, ਤੂੰ ਜਿਹੜਾ ਜਿਉਂ-ਜਿਉਂ ਸਵੇਰ ਹੁੰਦੀ ਹੈ ਪੰਛੀ ਉੱਡ ਜਾਂਦੇ ਨੇ ਇਵੇਂ ਹੀ। ਔਰ ਇਹੀ ਬਾਬਾ ਫਰੀਦ ਪਿਛਲੇ ਸ਼ਲੋਕ ਅਸੀਂ ਵਿਚਾਰ ਕੀਤੇ, ਉਦੋਂ ਪੇਕੇ ਤੇ ਸਹੁਰੇ ਦਾ ਅਲੰਕਾਰ ਸੀ ਕਿ ਦੁਨੀਆ ਤੇ ਇਹ ਪੇਕਾ ਹੈ ਤੇ ਅਲਟੀਮੇਟਲੀ ਸਹੁਰਾ ਹੈ ਵੰਝਣਾ, ਉੱਥੇ ਸਹੁਰੇ ਜਾਣਾ ਹੀ ਹੈ। ਸੋ ਇਹ ਪੰਖੀਆਂ ਨੂੰ ਯਾਦ ਕਰਵਾਇਆ ਕਿ ਭਾਈ ਉਸ ਮੌਜ ਮਸਤੀ ਦੇ ਵਿੱਚ ਗੁਟਕੂ ਕਰਦੇ ਉਤਰਦੇ ਨੇ, ਧਰਤੀ ਤੋਂ ਕੰਕਰ ਚੁਣਦੇ ਨੇ ਆਪਣੀ, ਫਿਰ ਉੱਡ ਜਾਂਦੇ ਨੇ ਔਰ ਹਮੇਸ਼ਾ ਉਹਨਾਂ ਨੂੰ ਇਹ ਰੱਬ ਦਾ ਆਸਰਾ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਉਡੈ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤੈਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ 10 ਅਸ਼ਟ ਸਿਧਾਨ, ਠਾਕਰ ਕਰਤਲ ਧਰਿਆ, ਜਨ ਨਾਨਕ ਬਲ ਸਦਬਲ ਜਾਈਏ, ਤੇਰਾ ਅੰਤ ਨ ਪਾਰਾਵਰੇ। ਜੇ ਇਹ ਗੱਲ ਯਾਦ ਰਹੇ ਕਿ ਭਾਈ ਉਹ ਰਾਜਕ ਹੈ, ਫਿਰ ਕੋਈ ਚਿੰਤਾ ਵੀ ਨਹੀਂ ਹੈ, ਫਿਰ ਫਿਕਰ ਵੀ ਨਹੀਂ ਹੈ, ਤੇ ਜਿਹੜੀ ਜ਼ਿੰਦਗੀ ਹੈ ਇਹ ਰੱਬ ਦੀ ਯਾਦ ਦੇ ਵਿੱਚ ਹੀ ਬਸਰ ਹੋਏਗੀ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।